ਦੇ ਵੱਲ ਵਧ ਕੇ ਆਪਾਂ ਗੱਲ ਕਰੀਏ ਇੱਕ ਮੁਲਾਜ਼ਮ ਦੀ ਜਿਹਨੇ ਦਰਬਾਰ ਸਾਹਿਬ ਦੀ ਗੋਲਕ ਗਿਣਦਿਆਂ ₹20,000 ਚੋਰੀ ਕਰ ਲਿਆ ਜੀ। ਪ੍ਰਵੀਨ ਜੀ, ਬਹੁਤ ਅਫਸੋਸ ਨਾਲ ਇਹੋ ਜਿਹੀਆਂ ਖਬਰਾਂ ਆਪਾਂ ਨੂੰ ਚਰਚਾ ਕਰਨੀ ਪੈਂਦੀ ਹੈ। ਜੀ, ਜੀ। ਮਤਲਬ ਅਸੀਂ ਰੱਬ ਦਾ ਘਰ ਵੀ ਨਹੀਂ ਬਖਸ਼ਦੇ। ਹੂੰ। ਲੋਕ ਆਪਣੀ ਸ਼ਰਧਾ ਨਾਲ ਮੰਦਰ, ਮਸਜਿਦ, ਗੁਰੂ ਘਰ ਜਿੱਥੇ ਵੀ ਜਿਹਦਾ ਮਨ ਟਿਕਦਾ ਹੈ, ਹੂੰ, 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 ਹੂੰ। ਉਸ ਥਾਂ ਤੇ ਆਪਣੀ ਔਕਾਤ ਤੋਂ ਵੱਧ ਕੇ, ਸਮਰੱਥਾ ਤੋਂ ਵੱਧ ਕੇ ਜਾਂ ਹੂੰ, ਜਿੰਨੀ ਸ਼ਰਧਾ ਨਾਲ ਉਹ ਚਾਹੇ ਇੱਕ ਕਣ ਚੜਾਵੇ, ਇੱਕ ਦਾਣਾ ਚੜਾਵੇ, ਇੱਕ ਆਨਾ ਚੜਾਵੇ, ਉਹ ਆਪਣੀ ਸ਼ਰਧਾ ਨਾਲ ਉੱਥੇ ਭੇਟ ਕਰਦਾ। ਔਰ ਗੁਰੂ ਦੇ ਘਰ ਦੇ ਵਿੱਚ ਕਹਿੰਦੇ ਸ਼ਰਧਾ ਨਾਲ ਫੁੱਲ ਚੜਾਇਆ ਵੀ ਪ੍ਰਵਾਨ ਹੈ। ਹੂੰ, ਹੂੰ, ਹੂੰ। ਉਸ ਗੁਰੂ ਘਰ ਚੋਂ ਜਿੱਥੇ ਸਾਨੂੰ ਰੁਜ਼ਗਾਰ ਵੀ ਨਾਲ ਮਿਲਿਆ ਹੋਵੇ, ਜੀ। ਤੇ ਅਸੀਂ ਉੱਥੇ ਸੰਗਤ ਦੇ ਪੈਸੇ ਨਾਲ ਵੀ ਚੋਰੀ ਕਰ ਲਈਏ। ਮਤਲਬ ਕਿੰਨੀ ਵਾਰ ਕਿੰਨੀਆਂ ਖਬਰਾਂ ਸਾਹਮਣੇ ਆਉਂਦੀਆਂ ਜੀ ਕਿ ਧਾਰਮਿਕ ਸਥਾਨ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਜੀ ਘਿਓ ਇੱਧਰ ਉੱਧਰ ਕਰਤਾ ਜੀ, ਹਾਂਜੀ, ਹਾਂਜੀ। ਬਿਲਾਂ ਛੇਰਾ ਫੇਰੀ ਕਰ ਲਈ ਜੀ, ਹੂੰ। ਲੰਗਰ ਦੀਆਂ ਲੱਕੜਾਂ ਇੱਧਰ ਕਰ ਲਈਆਂ ਜੀ, ਰਸਦ ਆਪਣੇ ਘਰੇ ਪਹੁੰਚਾ ਲਈ ਜੀ। ਮਤਲਬ ਇਹ ਖਬਰਾਂ ਨਹੀਂ ਆ ਸਾਨੂੰ। ਜਾਂ ਤਾਂ ਜੀ, ਜੀ। ਕਹਿੰਦੇ ਕਿ ਇੱਕ ਵਾਰ ਧਾਰਮਿਕ ਸਥਾਨ ਦੀ ਕਾਰ ਸੇਵਾ ਚੱਲ ਰਹੀ ਸੀ, ਹੂੰ। ਕਿ ਉਹਦੀ ਕੰਧ ਬਣ ਰਹੀ ਸੀ ਤੇ 3 ਮਜ਼ਦੂਰ ਰੋੜੀ ਕੁੱਟ ਰਹੇ ਸੀ। ਇੱਕ ਨੂੰ ਪੁੱਛਿਆ ਕਿ ਭਾਈ ਕੀ ਕਰ ਰਿਹਾ? ਕਹਿੰਦਾ ਅੰਨਾ ਹੈ, ਦਿਖਦਾ ਨੀਗਾ, ਜੂਨ ਭੋਗ ਰਿਹਾ, ਰੋੜੀ ਕੁੱਟ ਰਿਹਾ। ਹੂੰ। ਪੁੱਛਿਆ ਕੀ ਕਰ ਰਿਹਾ? ਕਹਿੰਦਾ ਭਾਈ ਦਿਹਾੜੀ ਹੈ, ਜਿੱਥੇ ਮਿਲ ਗਈ ਕਰ ਲਈ। ਕਹਿੰਦਾ ਦਿਹਾੜੀ ਮਿਲੀ ਹੈ, ਕਰ ਰਿਹਾ। ਹੂੰ, ਹੂੰ। ਇਹਨੂੰ ਪੁੱਛਿਆ ਕਿ ਭਾਈ ਤੂੰ? ਕਹਿੰਦਾ ਭਾਈ ਇਹ ਤੋਂ ਪੱਗ ਵਾਲਾ ਕੀ ਹੋਊਗਾ? ਹੂੰ। ਕੰਮ ਕਰਨਾ ਹੀ ਸੀ, ਮੈਨੂੰ ਗੁਰੂ ਘਰ ਦੀ ਸੇਵਾ ਦਾ ਕੰਮ ਮਿਲ ਗਿਆ। ਹੂੰ। ਕਹਿੰਦਾ ਸੋਚ ਆ ਨਾ। ਤਿੰਨੇ ਬੰਦੇ ਕੰਮ ਕੰਮ ਇੱਕੋ ਕਰ ਰਹੇ ਨੇ, ਹਨਾ, ਹੂੰ। ਪੈਸੇ ਇੱਕੋ ਮਿਲਣੇ ਨੇ ਉਹਨਾਂ ਨੂੰ। ਹੂੰ। ਸੋ ਹੁਣ ਇਹ ਬੰਦਾ ਭਾਜੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਹੋਵੇ, ਜੀ, ਜੀ। ਔਰ ਮੁਲਾਜ਼ਮ ਵਜੋਂ ਉਸ ਨੂੰ ਤਨਖਾਹ, ਭੱਤੇ, ਸੇਵਾ ਸਾਰੀ ਮਿਲਦੀ ਹੋਵੇ, ਰਹਿਣ-ਸਹਿਣ ਬਿਲਕੁਲ, ਬਿਲਕੁਲ। ਉਸਦੇ ਮਨ 'ਚ ਤਾਂ ਇਹ ਹੋਣਾ ਚਾਹੀਦਾ ਕਿ ਭਾਈ ਧੰਨ ਭਾਗ ਮੇਰੇ, ਹੂੰ। ਗੁਰੂ ਘਰ ਤੋਂ ਭੇਟਾ ਵੀ ਮਿਲਦੀ ਆ ਤੇ ਮੈਨੂੰ ਗੁਰੂ ਘਰ ਦੀ ਸੇਵਾ ਦਾ ਜੀਵਨ 'ਚ ਮੌਕਾ ਵੀ ਮਿਲ ਗਿਆ। ਹੂੰ। ਪਰ ਅਸੀਂ ਉੱਥੇ ਵੀ ਸ਼ਰਮ ਲਾ ਦਿੰਦੇ ਹਾਂ। ਦਰਬਾਰ ਸਾਹਿਬ ਦੀ ਗੋਲਕ ਗਿਣੀ ਜਾ ਰਹੀ ਸੀ। ਹੂੰ, ਹੂੰ। ਗੋਲਕ ਗਿਣਦਿਆਂ ਇਸ ਵਿਅਕਤੀ ਨੇ ਆਪਣੇ ਸਾਥੀਆਂ ਤੋਂ ਅੱਖ ਬਚਾ ਕੇ ₹20,000 ਆਪਣੇ ਖੀਸੇ ਪਾ ਲਿਆ। ਹੂੰ। ਉਹ ਪਹਿਲੀ ਵਾਰ ਗੋਲਕ ਗਿਣਨ ਬੈਠਿਆ ਸੀ। ਜੀ। ਪਤਾ ਨਹੀਂ ਉਹਨੂੰ ਆਪਣੀ ਚਤੁਰਾਈ ਤੇ ਭਰੋਸਾ ਇੰਨਾ ਸੀ ਕਿ ਨਵੀਂ ਥਾਂ ਖੀਸਾ ਲਵਾਇਆ ਸੀ। ਹੂੰ। ਜਦੋਂ ਕਿ ਦਰਬਾਰ ਸਾਹਿਬ ਦੇ ਵਿੱਚ, ਔਰ ਇਹਦੀ ਵੀ ਲੋੜ ਕਿਉਂ ਪਈ ਹੋਣੀ, ਇਹ ਸੋਚਣ ਦੀ ਲੋੜ ਹੈ ਕਿ ਹੂੰ। ਦਰਬਾਰ ਸਾਹਿਬ ਦੇ ਵਿੱਚ ਜਦੋਂ ਗੋਲਕ ਗਿਣੀ ਜਾਂਦੀ ਆ ਤਾਂ ਗੋਲਕ ਗਿਣਨ ਤੋਂ ਬਾਅਦ ਜਦੋਂ ਮੁਲਾਜ਼ਮ ਬਾਹਰ ਆਉਂਦੇ ਨੇ ਤਾਂ ਉਹਨਾਂ ਹੂੰ। ਦੀ ਚੈਕਿੰਗ ਹੁੰਦੀ ਹੈ ਪ੍ਰਵੀਨ। ਠੀਕ ਹੈ ਜੀ। ਤੇ ਇਹ ਵੀ ਸਵਾਲ ਹੈ ਕਿ ਚੈਕਿੰਗ ਦੀ ਲੋੜ ਕਿਉਂ ਪਈ? ਹੂੰ। ਜਿਹੜੇ ਘਰਾਂ ਦੇ ਬਾਹਰ ਦਰਾਂ ਤੇ ਕਿਸੇ ਸਮੇਂ ਜੀ ਆਇਆਂ ਨੂੰ ਸਵਾਗਤ, ਹੈ ਨਾ, ਤੇ ਮਤਲਬ ਕਿ ਮਹਿਮਾਨ ਤਾਂ ਰੱਬ ਦਾ ਰੂਪ, ਇਹ ਲਿਖਿਆ ਹੁੰਦਾ ਸੀ। ਹੂੰ, ਅੱਜ ਹੂੰ। ਕੱਲ ਉੱਥੇ ਲਿਖਿਆ ਹੁੰਦਾ ਤੁਸੀਂ ਕੈਮਰੇ ਦੀ ਨਜ਼ਰ ਚੋਂ ਹਾਂ ਜੀ। ਧਿਆਨ ਰੱਖੋ, ਅੰਦਰ ਕੁੱਤਾ ਹੈ। ਹੂੰ। ਮਤਲਬ ਸਾਡੇ ਭਰੋਸੇ ਰਿਸ਼ਤੇ ਖਤਮ ਹੁੰਦੇ ਜਾ ਰਹੇ ਆ ਨਾ, ਇਹ ਗੱਲਾਂ ਉਹਦੇ ਵਿੱਚੋਂ ਜਾਗਦੀਆਂ ਨਾ। ਹਾਂਜੀ, ਹਾਂਜੀ, ਸੋ ਬਿਲਕੁਲ। ਜੇਕਰ ਧਾਰਮਿਕ ਸਥਾਨਾਂ ਦੇ ਉੱਤੇ ਸੇਵਾ ਕਰ ਰਹੇ ਬੰਦਿਆਂ ਦੇ ਲਈ ਵੀ ਸਾਨੂੰ ਚੈਕਿੰਗ ਕਰਨੀਆਂ ਪਈਆਂ, ਇਹਦਾ ਮਤਲਬ ਅਸੀਂ ਉਹ ਕਰਤੂਤਾਂ ਕੀਤੀਆਂ ਨਾ। ਹੂੰ। ਤੇ ਉਹ ਜਦੋਂ ਚੈਕਿੰਗ ਹੋਈ, ਉਹ ਬੰਦੇ ਦੇ ਕੋਲੋਂ ₹20,000 ਬਰਾਮਦ ਹੋ ਗਿਆ ਜੀ। ਜੀ। ਹੁਣ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਪ੍ਰਵੀਨ ਜੀ, ਉਹ ਹੈ ਕਿ ਸਤਨਾਮ ਸਿੰਘ ਰਿਆੜ ਹੋਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਆ, ਮੈਨੇਜਰ ਨੇ। ਹੂੰ, ਹੂੰ। ਉਹ ਕਹਿੰਦੇ ਜੀ ਕੈਸ਼ ਦੀ ਗਿਣਤੀ ਚੱਲ ਰਹੀ ਸੀ। ਗਿਣਤੀ ਦੇ ਦੌਰਾਨ ਹੀ ਮੁਲਾਜ਼ਮ ਉੱਥੇ ਜਿੰਨੇ ਵੀ ਗਿਣਤੀ ਕਰ ਰਹੇ ਸੀ, ਉਹ ਜਦੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਦੀ ਬਕਾਇਦਾ ਚੈਕਿੰਗ ਹੁੰਦੀ ਆ। ਠੀਕ ਹੈ ਜੀ। ਇਸ ਦੇ ਤਹਿਤ ਤੇ ਕਹਿੰਦੇ ਜੀ ਮਨਜੀਤ ਸਿੰਘ ਜਿਹੜਾ SGPC ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਸੁਪਰਵਾਈਜ਼ਰ ਹੈ। ਹੂੰ, ਹੂੰ। ਸੁਪਰਵਾਈਜ਼ਰ ਬੂਟਾ ਸਿੰਘ ਦਾ ਬੇਟਾ। ਜੀ। ਮਨਜੀਤ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ SGPC ਧਰਮ ਪ੍ਰਚਾਰ ਕਮੇਟੀ ਦੇ ਸੁਪਰਵਾਈਜ਼ਰ ਨੇ, ਬੂਟਾ ਸਿੰਘ, ਹੂੰ, ਹੂੰ। ਉਹਨਾਂ ਦਾ ਬੇਟਾ। ਤੇ ਕੁਝ ਵਕਤ ਪਹਿਲਾਂ ਹੀ SGPC ਦੇ ਵਿੱਚ ਕੀਤਾ ਗਿਆ। ਹੂੰ। ਮੈਂ ਤਾਂ ਹੀ ਕਿਹਾ ਕਿ ਹੋ ਸਕਦਾ ਕਿ ਉਹਨੂੰ ਇਸ ਗੱਲ ਦਾ ਤਜਰਬਾ ਹੀ ਨਾ ਹੋਵੇ ਕਿ ਹਾਂ ਐਂ ਬਾਹਰ ਚੈਕਿੰਗ ਵੀ ਹੋ ਜਾਊਗੀ, ਹੈ ਨਾ। ਹੂੰ। ਉਹ ਕਹਿੰਦੇ ਉਹਨੇ ਪਹਿਲਾਂ ਹੀ ਜੁਆਇਨ ਕੀਤਾ ਸੀ। ਤੇ ਜਦੋਂ ਸਤਨਾਮ ਸਿੰਘ ਕਹਿੰਦੇ ਕਿ ਜਦੋਂ ਬਾਹਰ ਆਇਆ ਤੇ ਚੈਕਿੰਗ 'ਚ ਪੈਸੇ ਫੜੇ ਗਏ, ਹੁਣ ਉਹਨੇ ਲਿਖਤੀ ਮਾਫੀਨਾਮਾ ਵੀ ਦੇਤਾ, ਹੂੰ। ਲਿਖਤੀ 'ਚ ਮਾਫੀ ਵੀ ਮੰਗ ਲਈ, ਆਪਣਾ ਗੁਨਾਹ ਕਬੂਲ ਵੀ ਕਰ ਲਿਆ। ਪਰ ਉਹਨੂੰ ਜੀ। ਤੁਰੰਤ ਪ੍ਰਭਾਵ ਨਾਲ SGPC 'ਚੋਂ ਬਰਖਾਸਤ ਕਰ ਦਿੱਤਾ ਗਿਆ। ਤੇ ਬਰਖਾਸਤਗੀ ਦਾ ਮਤਲਬ ਹੈ ਕਹਿੰਦੇ ਜੀ ਉਹਨੂੰ ਕਦੇ ਵੀ SGPC 'ਚ ਮੁੜ ਕੇ ਕੰਮ ਨਹੀਂ ਕਰ ਸਕਦੇ। ਸੋ ਠੀਕ ਅਸੀਂ ਹੈ। ਗੁਰੂ ਘਰ ਨੂੰ ਵੀ ਨਹੀਂ ਬਖਸ਼ਦੇ, ਅਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ। ਸੋ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ? ਇਹ ਖਬਰ ਇਸ ਹਵਾਲੇ ਨਾਲ ਫਿਕਰਮੰਦੀ ਵਾਲੀ ਵੀ ਹੈ ਤੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਣ ਵਾਲੀ ਵੀ ਹੈ। ਜੀ, ਜੀ।